ओ यार गल की एक गल करी साडे उत्थे कोले कब्रिस्तान ते जावेगा ता एक गल कर दे भी कब्र वालियां नूं भी तुहानूं बाबा सलाम देंदा सी। बाबा जी उत्थे किन्ने किन्ने कब्रां हैगियां तुहाडे? साडियां हाँ जी कब्रां तैनूं मैं दस्सां मेरे प्यो दी मेरी मां दी हाँ जी। साड़ी सब ਤੇ ਕਿਵੇਂ ਦਾ ਲੱਗਾ ਆਦਾ ਪਿੰਡ ਵੇਖਣ ਕੋਈ ਖੁਸ਼ੀ ਹੋਈ? ले खुशी नहीं होंदी भला ਵੇਖ ਲਓ ਫੇ ਵੇਲਾ ਕਿਹੜਾ ਆ ਗਿਆ ਪਹਿਲੇ ਕਿਵੇਂ ਤੜਪਦੇ ਆ बस ਹੈ ओ प्यो दादे दी कब्रां नहीं ਕਬਰਾਂ ਉੱਥੇ ਨਾਲ ਕਬਰਸਤਾਨ ਮੇਰੇ ਖਿਆਲ ਵਿੱਚ ਕੋਈ ਹਵਾਲਾ ਨਹੀਂ ਦਿੱਤਾ ਇਹ ਪੁੱਛਦੇ ਆ ਇਹਨਾਂ ਤੋਂ ਦੋਸਤ ਜਿਹੜੇ ਨਾ ਉਹਨਾਂ ਤੋਂ ਪੁੱਛਣਾ हाँ हाँ ਆਹ ਬੰਦਾ ਹੈ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਹੁੰਦੀ ਹੈ ਨਾ ਨਾ हाँ ਕਾਲ ਕਰਦੀ गल करेगा क्या करा ਹੈਲੋ ਜੀ ਅੰਗਰੇਜ਼ ਸਿੰਘ ਜੀ ਕੀ ਹਾਲ ਹੈ? ਬਾਬਾ ਜੀ ਅੱਜ ਹੀ ਨਜ਼ਰ ਉਮਰ ਸਾਹਿਬ ਸਾਡੇ ਨਾਲ ਹਨ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਜੀ। अच्छा जी अच्छा जी गल तो सुनो तुसी हुण बैठे हाँ जी आप नहीं ना किथे बैठे जे? अच्छा मंडी डाबा वाली बैठे फिर भुलरा तो दूर रह गया कुछ तो हाँ 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 जुटिया के नाल ने भुलरा था। अच्छा मैं तो ये पूछना कोई भुलरा दा बंदा कोल है तेरे? हाँ हाँ गल करावो बैठे भुलरा जुटिया बैठे मुंडा तो जानदा कोले भुलरा ने ਇਹ ਹੀ ਗਿਆ ਨਾ ਵੀਡੀਓ ਜਿਹੜੀ ਬਣਾਈ ਅੰਗਰੇਜ਼ ਸਿੰਘ ਹੋਰਾਂ ਬਣਾਈ ਹੈ। अच्छा ਇਹਨਾਂ ਨੇ ਬਣਾਈ ਤੁਸੀਂ ਪੁੱਛ ਲਓ ਇਹਨਾਂ ਨੂੰ ਵੀ ਪਤਾ ਉਸ हाँ हाँ ठीक है दलीप सिंह ते ਉਹਦਾ ਵੱਡਾ ਪੁੱਤਰ ਸੀ ਚੰਦ ਛੋਟਾ ਸੀ ਹਾਂ ਚੰਦ ਸਿੰਘ ਤੇ ਦਿਆਲ ਉਦੋਂ ਛੋਟਾ ਸੀ ਦਿਆਲ ਸਿੰਘ ਤਿੰਨ ਪੁੱਤਰ ਛੜੋ ਹੁੰਦੇ ਆ ਗਈ ਸਮਝ ਹਾਂ ਤੇ ਤੁਹਾਡੀ ਗੱਲ ਕਰਾਵਾਂ ਉਹਨਾਂ ਦੇ ਪਰਿਵਾਰ ਨਾਲ ਅਰਵਿੰਦ ਆਪਣੇ ਮੁੰਡਾ ਹੈਗਾ ਜੁੱਤੇ ਵਾਲੀ ਆਪਣਾ ਬੇਲੀ ਹਾਂ ਹਾਂ ਉਹ ਗੱਲ ਕਰਾਏਗਾ ਤੁਹਾਡੀ ਹਾਂ ਗੱਲ ਕਰਾਵੇ ਮੈਂ ਦੱਸਾਂਗਾ ਫਿਰ ਸਾਰਾ ਕੁਛ ਤੇ ਬਾਕੀ ਕਦੇ ਮੰਡੀ ਡੱਬ ਵਾਲੀ ਆਏ ਸੀ ਤੁਸੀਂ ਜਦੋਂ ਆਪਦੇ ਟਾਈਮ ਤੇ? ਅਸੀਂ ਆਪਦੇ ਟਾਈਮ ਤੇ ਦਾਣਾ ਪੱਕਾ ਸਾਰਾ ਮੰਡੀ ਦਾਬਾ ਹੀ ਲਿਆਦੇ ਸੈ ਕਰਾਰ ਸੀ ਸਾਕੀ ਉਹਦੀ ਦੁਕਾਨ ਤੇ ਹੈ ਸਾਕੀ ਸੀ ਸਾਕੀ ਕੀ ਨਾ ਸੀ ਸਾਕੀ ਸੀ ਉਹਦਾ ਨਾਂ ਆ ਤੇ ਕੁੰਦਰ ਸੀ ਉਹਦਾ ਪੁੱਤਰ ਸ਼ਾਕੀ ਹਾਂ ਕੁੰਦਰ ਤੇ ਸ਼ਾਇਦ ਅਸੀਂ ਲੱਭਦੇ ਆ ਬੰਦੇ ਇੱਥੇ ਹੋਣਗੇ ਉਹ ਵੀ ਹਾਂ ਠੀਕ ਹੈ ਹਾਂ ਲੱਭ ਲੋ ਕਰ ਹੈ ਉਹਦਾ ਮੁੰਡਾ ਵਿਸਾਖੀ ਦਾ ਮੁੰਡਾ ਕਿਹੜਾ ਸੀ ਕੁੰਦਨ ਹਾਂ ਕੁੰਦਰ ਖਾ ਅੱਛਾ ਠੀਕ ਉਹ ਵੀ ਕੋਈ ਨਹੀਂ ਲੱਭ ਲਾਂਗੇ ਕੁੰਦਨ ਸਿੰਘ ਸੀ ਕੁੰਦਨ ਲਾਲ ਆ ਕੁੰਦਨ ਲਾਲ ਸੀ ਕਰਾਰ ਸੀ ਰੋੜਾ ਅੱਛਾ ਠੀਕ ਹੈ ਹਾਂ ਪੁੱਤਾ ਸੀ ਸੁਰੇਸ਼ ਹਾਂ ਅੱਛਾ ਸਾਡੇ ਕੋਲੇ ਬੈਠੇ ਸਾਡੇ ਸ਼ਰਮਾ ਜੀ ਇਹਨਾਂ ਨੂੰ ਪਤਾ ਉਹਨਾਂ ਦਾ ਪਤਾ ਕਰ ਲਾਂਗੇ ਤੁਹਾਨੂੰ ਹਾਂ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ ਨਾ ਅੰਗਰੇਜ਼ ਸਿੰਘ ਜੀ ਇਹ ਜਿਹੜੇ ਬਾਬਾ ਜੀ ਦੱਸ ਰਹੇ ਨਾ ਜਿਹੜੇ ਲੋਕ ਉਹਨਾਂ ਦਾ ਕੋਈ ਅੱਗੇ ਪੋਤਾ ਕੋਈ ਪੜਪੋਤਾ ਕੋਈ ਉਹਨਾਂ ਦਾ ਦੋਤਰਾ ਕੋਈ ਇਸ ਤਰੀਕੇ ਦਾ ਕੋਈ ਹੋਏ ਨਾ ਤੇ ਉਹਨਾਂ ਦੀ ਫਿਰ ਤੁਸੀਂ ਗੱਲ ਸਾਡੇ ਨਾਲ ਕਰਾ ਦੇਣਾ ਮੈਂ ਫਿਰ ਅਗਲੀ ਵਾਰੀ ਆਵਾਂਗਾ ਨਾ ਤੇ ਬਾਬਾ ਜੀ ਦੇ ਨਾਲ ਉਹਨਾਂ ਦੀ ਗੱਲ ਕਰਾ ਦਿਆਂਗਾ। ਦੂਸਰਾ ਬਾਬਾ ਜੀ ਚਾਹੁੰਦੇ ਨੇ ਕਿ ਜਿਹੜਾ ਪਿੰਡ ਹੈ ਨਾ ਜੋਤਿਆਂ ਵਾਲੀ ਪਿੰਡ ਦੇ ਉੱਥੋਂ ਕਿਸੇ ਦੋਸਤ ਨਾਲ ਗੱਲ ਹੋ ਜਾਵੇ। ਮੈਂ ਅਰਵਿੰਦ ਨੂੰ ਕਾਲ ਕਰਨਾ ਕਿ ਅਰਵਿੰਦ ਅਗਰ ਉੱਥੇ ਕੋਈ ਨੈਟ ਦਾ ਇਸ਼ੂ ਨਹੀਂ ਹੈ ਤੇ ਅਰਵਿੰਦ ਕਾਲ ਪਿਕ ਕਰਦਾ ਹੈ ਤਾਂ ਫਿਰ ਉਹਨਾਂ ਨਾਲ ਗੱਲ ਕਰਾਣੇ ਆ। ਅਰਵਿੰਦ ਆਨਲਾਈਨ ਹੈ ਉਹ ਰੇਂਜ ਦੇ ਵਿੱਚ ਆ ਗਿਆ ਉਹ ਪਿੰਡ ਤੋਂ 2 ਕਿਲੋਮੀਟਰ ਪਾਸੇ ਜਾ ਕੇ ਮੇਰੇ ਨਾਲ ਗੱਲ ਹੋਈ ਹੈ ਉਹਦੇ ਨਾਲ ਤੁਸੀਂ ਗੱਲ ਹੁਣੇ ਕਰ ਸਕਦੇ ਹੋ। ਮੈਂ ਉਹਨੂੰ ਕਾਲ ਕਰਨਾ ਫਿਰ ਅਰਵਿੰਦ ਨੂੰ ਮੈਂ ਕਾਲ ਕਰਨਾ
ਅਰਵਿੰਦ ਨੂੰ ਕਰੋ ਤੇ ਅਰਵਿੰਦ ਉਹ ਜਾਣਦਾ ਉਸ ਪਰਿਵਾਰ ਨੂੰ, ਜਿਹੜਾ ਦਲੀਪ ਸਿੰਘ ਦਾ ਪਰਿਵਾਰ ਹੈ ਨਾ। ਜੀ ਜੀ ਹਾਂ ਠੀਕ ਹੈ ਠੀਕ ਹੈ ਅੱਛਾ ਜੀ, ਮਿਹਰਬਾਨੀ ਅੰਗਰੇਜ਼ ਸਿੰਘ ਜੀ। ਮੈਂ ਫਿਰ ਅਰਵਿੰਦ ਨੂੰ ਕਰਨਾ, ਤੇ ਤੁਹਾਡੇ ਟਾਈਮ ਦਾ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਤੇ ਬਾਬਾ ਜੀ ਦੇ ਨਾਲ ਵੀ ਗੱਲਬਾਤ ਕੀਤੀ। ਮੈਂ ਕਾਲ ਕਰਨਾ ਅਰਵਿੰਦ ਨੂੰ। ਜ਼ਰੂਰ ਜੀ ਜ਼ਰੂਰ, ਬਾਕੀ ਕੋਈ ਨਹੀਂ, ਬਹੁਤ ਚਲੋ ਰੱਬ ਰੱਖਾ ਜੀ, ਰੱਬ ਰੱਖਾ ਜੀ, ਰੱਬ ਰੱਖਾ। ਓਕੇ ਜੀ ਓਕੇ। ਉਹ ਇੱਕ ਹੋਰ ਦੋਸਤ ਹਨ, ਉੱਥੋਂ ਦੇ ਹੀ ਹਨ, ਉਹਨਾਂ ਨਾਲ ਕਾਲ ਕਰਨਾ, ਤੁਹਾਡੇ ਪਿੰਡ ਦੇ ਹਨ। ਹੋ ਰਹੀ ਕਾ ਹੈਲੋ ਜੀ, ਅਰਵਿੰਦ ਜੀ, ਮੈਂ ਅਹਿਮਦ ਰਜ਼ਾ ਗੱਲ ਕਰ ਰਹੀ ਹਾਂ ਪਾਕਿਸਤਾਨ ਤੋਂ, ਪੰਜਾਬ ਤੋਂ। ਵਾਲੇਕੁਮ ਸਲਾਮ ਅਹਿਮਦ ਰਜ਼ਾ ਸਾਹਿਬ। ਕੀ ਹਾਲ ਹੈ ਬਾਜੀ? ਅਰਵਿੰਦ ਠੀਕ ਹੋ ਤੁਸੀਂ? ਹਾਂਜੀ ਹਾਂਜੀ ਬਾਜੀ ਬਿਲਕੁਲ ਠੀਕ ਆ। ਅੱਛਾ ਹੈਲੋ ਅਰਵਿੰਦ ਜੀ, ਮੇਰੇ ਨਾਲ ਬਾਬਾ ਹਾਜੀ ਨਜ਼ਰ ਮੁਹੰਮਦ ਹਨ, ਤੁਹਾਡੇ ਪਿੰਡ ਜੋਤਾਂ ਵਾਲੀ ਦੇ, ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਹਾਂਜੀ 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 ਅਹਿਮਦ ਰਜ਼ਾ ਸਾਹਿਬ ਹਾਂਜੀ ਅੱਛਾ ਜੀ, ਸਾਡੇ ਪਿੰਡ ਚ ਦੂਚਾ ਚ ਬੈਠੇ ਜੇ। ਹਾਂਜੀ ਬਾਬਾ ਜੀ ਵਾਲੇਕੁਮ ਸਲਾਮ। ਵਾਲੇਕੁਮ ਸਲਾਮ। ਮੇਰਾ ਬੁਲਾਰਾ ਸੁਣਦਾ ਹੈ? ਹੈਲੋ ਹਾਂ ਸੁਣਦਾ, ਮੇਰਾ ਬੁਲਾਰਾ ਸੁਣਦਾ ਤੁਹਾਨੂੰ? ਆਹ ਬੜਾ ਸੁਣੀ ਜਾਂਦਾ ਹੈ। ਬਾਬਾ ਦਾ ਮੋਬਾਈਲ ਹੀ ਕੱਟੂ। ਅੱਛਾ ਹਾਂ, ਤੁਹਾਡਾ ਵੀ ਬੜਾ ਵਧੀਆ ਸੁਣਦਾ ਪਿਆ। ਅੱਛਾ ਫਿਰ ਤਾਂ ਠੀਕ ਹੈ। ਦੇ ਲੈਂਦੇ ਆਏ ਪਾਸੇ ਕੱਦੂ ਖੇੜਾ ਸੀ ਪਿੰਡ, ਹਾਂਜੀ ਹਾਂ ਕੱਦੂ, ਹਾਂਜੀ ਕੱਦੂ ਕਿਹੜਾ? ਕੱਦੂ ਖੇੜਾ ਤੇ ਕੁਤੁਬ ਵਾਲੇ ਪਾਸੇ ਦੇ ਰਹੇ, ਕੁਤੁਬ ਵਾਲੇ ਪਾਸੇ ਭੁੱਲਰਾਂ ਸਨ ਸਿੱਖਾਂ ਦੀਆਂ, ਦਲੀਪ ਜੱਟ ਦੀਆਂ। ਹਾਂਜੀ ਹਾਂਜੀ ਦਲੀਪ ਜੱਟ ਦੀਆਂ ਫੁੱਲਰਾਂ, ਇੱਧਰ ਹਰੀਪੁਰਾ ਸੀਗਾ ਤੁਹਾਡਾ ਢਾਬਾ ਸੀ। ਉਹ ਹਰੀਪੁਰਾ ਤੇ ਢਾਬਾ ਰਿਹਾ ਸੋ ਬੀਕਾਨੇਰ ਚ ਰਹਿ ਗਈਆਂ ਤੇ ਚੜ ਜਾਏ ਪਾਸੇ ਆਏ ਦੱਖਣਾ ਵਾਲੇ ਪਾਸੇ ਢਾਬਾ ਸਰ ਦੱਖਣਾ ਵਾਲੇ ਪਾਸੇ। ਹਾਂ ਬੋਲੋ। ਮੈਂ ਹੁਣ ਇਸ ਵੇਲੇ ਨਾ ਹਾਂ ਜਦੋਂ ਦੂਜਾ ਤੋਂ ਜਿਹੜਾ ਕੱਚਾ ਰਹਿ ਜਾਂਦਾ ਸੀ ਢਾਬਾ ਨੂੰ, ਹਾਂ ਮੈਂ ਉੱਥੇ ਹੁਣ ਬਾਰਡਰ ਤੇ ਬੈਠਾ ਜਮਾ ਤੁਹਾਡੀ ਆਪਣੇ ਜਿਹੜੀ ਬੀਕਾਨੇਰ ਰਿਆਸਤ ਤੇ ਦੂਜਾ ਆ ਦੂਜਾ ਗਦਾ ਤੇ ਬੈਠੇ ਜੇ। ਠੀਕ ਹੈ। ਹਾਂ ਗਦਾ ਤੇ ਆਪਣਾ ਖੇਤ ਵੀ ਗਦਾ ਤੇ ਹੈ ਇੱਧਰ ਤਾਂ ਬੀਕਾਨੇਰ ਰਿਆਸਤ ਤੋਂ ਤੁਹਾਡਾ ਬਾਬਾ ਜੀ ਨੂੰ ਯਾਦ ਹਾਂ ਹੈ ਹਾਂ ਆਪਣਾ ਆ ਨਾਲ ਸਾਡੇ ਰਿਆਸਤ ਲੱਗਦੀ ਏ ਢਾਬਾ ਦੀ। ਢਾਬਾ ਬੀਕਾਨੇਰ ਚ ਨੇ ਆ ਗਦਾ ਤੇ ਦੂਜਿਆਂ ਦੇ ਨਾਲ ਲੱਗਦਾ ਸੀ ਜ਼ਿਲ੍ਹਾ ਫਿਰੋਜ਼ਪੁਰ ਵੀ ਤੇ ਜ਼ਿਲ੍ਹਾ ਹਿਸਾਰ ਵੀ ਤੇ ਰਿਆਸਤ ਬੀਕਾਨੇਰ ਵੀ, ਤਿੰਨੇ ਲੱਗਦੇ ਸਨ। ਹਾਂਜੀ ਬਿਲਕੁਲ ਹੈ ਕੋਈ ਪਿੰਡ ਦੀ ਪੁੱਛ ਲਓ, ਆਦੇ ਪਿੰਡ ਦੀ ਪੁੱਛ ਲਓ। ਸਾਰਾ ਆ ਪਿੰਡ ਦੂਜਿਆਂ ਦੇ ਨਾਲ ਸੀ। ਤੈਨੂੰ ਮੈਂ ਦੱਸਾਂ, ਦੇ ਲੈਂਦੇ ਆਏ ਪਾਸੇ ਕੱਦੂ ਖੇੜਾ, ਚੜ੍ਹਦੇ ਆਏ ਪਾਸੇ ਸਨ ਲੋਹਗੜ੍ਹ ਮੁਸਲਮਾਨਾਂ ਦੀਆਂ। ਬਿਲਕੁਲ ਲੋਹਗੜ੍ਹ ਪਿੰਡ 'ਚ ਮਸਜਿਦ ਵੀ ਹੈਗੀ ਜੀ, ਤੇ ਆਪਣੇ ਪਿੰਡ 'ਚ ਵੀ ਮਸਜਿਦ ਹੈਗੀ ਹੈ। ਤੁਹਾਡਾ ਜਮਾ ਐਨ ਕੈਮ ਨੇ ਸਾਰੇ, ਹਾਂ ਸਾਰਾ ਵਧੀਆ ਆਬਾਦ ਹੋਇਆ ਪਿਆ ਏਰੀਆ, ਸਭ ਪਾਣੀ ਲੱਗਦਾ ਹੈ, ਵਧੀਆ ਆਬਾਦ ਹੋ ਗਿਆ ਸਾਰਾ ਏਰੀਆ, ਸਾਰਾ ਏਰੀਆ ਅੱਗੇ ਖਤਮ ਹੋ ਗਿਆ। ਅੱਗੇ ਥੋੜਾ ਜਿਹਾ ਮੈਂਦਰ ਆਂਦਾ ਸੀ ਇਧਰੋਂ, ਤੈਨੂੰ ਮੈਂ ਦੱਸੀ ਆ ਨਾ ਮਿੱਡੂ ਵਾਲੇ ਵੱਲੋਂ ਛੋਟਾ ਜਿਹਾ ਮੈਂਦਰ ਸੀ। ਵਾਲੇ ਬੰਨਿਓ ਹਾਂ ਹਾਂ ਪੱਤਾ ਕੇਰੇ ਨੂੰ ਤੇ ਆਪਣੇ ਪਿੰਡ ਨੂੰ ਥੋੜਾ ਪਾਣੀ ਲੱਗਦਾ ਸੀ ਉਧਰ। ਆਓ ਥੋੜਾ ਜਿਹਾ ਲੱਗਦਾ ਸੀ, ਕੇਰਾ ਤੇ ਬੁੱਲਰਾਂ ਨੂੰ ਲੱਗਦਾ ਸੀ। ਸਾਨੂੰ ਵਿੱਚੋਂ ਮੋਗਾ ਛੋਟਾ ਜਿਹਾ ਆਂਦਾ ਸੀ, ਕੋਈ 10-8 ਮੁਰੱਬਿਆਂ ਲੱਗਦਾ ਸੀ। ਉਹ ਵਿਚਾਰੋ ਲੱਗਦਾ ਸੀ ਪਰਾਂ ਇੱਧਰ ਬਰਾਨ ਸੀਗਾ ਆਪਣੇ ਨਾ, ਇੱਧਰ ਕੱਦੂ ਖੇੜੇ ਵਾਲੇ ਪਾਸੇ ਆਪਣੇ ਬੁੱਲਰ ਵਾਲੇ ਪਾਸੇ ਪਾਣੀ ਲੱਗਦਾ ਸੀ ਥੋੜਾ ਥੋੜਾ। ਆ ਥੋੜਾ ਜਿਹਾ ਲੱਗਦਾ ਸੀ ਬਸ, ਹੋਰ ਕੋਈ ਨਹੀਂ, ਸਾਰੀ ਬਿਰਾਨ ਹੀ ਸੀ। ਤੇ ਬਾਬਾ ਜੀ ਉਸ ਮੌਕੇ ਦਾ ਪੀਰ ਪਾਣੀ ਵੀ ਆਪਣੇ ਛੱਪੜ ਚ ਆਉਂਦਾ ਸੀ ਨਾ। ਹਾਂ ਮੋਗੇ ਦਾ ਉਸੇ ਦਾ ਹੀ ਪਾਣੀ ਪੈਂਦਾ ਸੀ, ਉਹੀ ਮੋਗਾ ਸੀ ਸਾਡੇ ਇੱਕੋ। ਹਾਂ ਆਪਣੇ ਜਿਹੜਾ ਛੱਪੜ ਹੈ ਪਿੰਡ ਦੇ ਬਾਹਰਲੇ ਪਾਸੇ ਹਾਂ ਰਾ ਦੋ ਛੱਪੜ ਨੇ, ਇੱਕ ਤਾਂ ਪਾਣੀ ਪੀਣ ਵਾਲਾ ਹੈ, ਇੱਕ ਪਸ਼ੂਆਂ ਦੇ ਪੀਣ ਵਾਲਾ ਹੈ। ਆਗੀ ਚੱਲ ਪਿੰਡ ਦੇ ਅੰਦਰ ਹੈ, ਹਾਂ ਪਿੰਡ ਦੇ ਅੰਦਰ ਹੈ ਇੱਕ ਤਾਂ। ਆਹ ਪਿੰਡ ਦੇ ਅੰਦਰ ਹੁਣ ਹੋ ਗਿਆ, ਅੱਗੇ ਤਾਂ ਬਾਹਰ ਸੀ। ਹਾਂ ਹੁਣ ਬਾਹਰ ਵੀ ਹੈਗਾ, ਬਾਹਰਲਾ ਵੀ ਹੈਗਾ, ਜਿਹੜਾ ਬਾਹਰ ਸੀਗਾ ਨਾ ਜਿੱਧਰ ਆਪਣੇ ਸਿਵੇ ਪੈਂਦੇ ਸੀ, ਸਿਵੇ ਆਪਣੇ। ਹਾਂ 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 ਠੀਕ ਹੈ। ਜਿਹੜੀ ਛੱਪੜ ਸੀਗਾ ਆਪਣਾ, ਹਾਂ ਹਾਂ ਉਹ ਛੱਪੜ ਹਲੇ ਵੀ ਹੈਗਾ। ਹੁਣ ਤਾਂ ਵਧੀਆ ਪੱਕਾ ਬਣਾਤਾ ਉਹਨੂੰ, ਸਾਰਾ ਵਧੀਆ ਬਣਾਤਾ। ਅੱਛਾ ਫੇਰ ਤਾਂ ਬਣ ਗਿਆ, ਅੱਗੇ ਤਾਂ ਕੱਚਾ ਸੀ। ਇਹ ਸਾਡੇ ਹੁੰਦਿਆਂ ਅੰਗਰੇਜ਼ ਨੇ ਕਾਲ ਪੈਂਦੇ ਸਨ ਤੇ ਛਪੜਾ ਪਟਾਇਆ ਸੀ ਮੁੱਲ ਤੇ ਖਟਾਨਾ ਨਾਲ। ਉਹ ਜੋ ਪੈਸੇ ਦਿੰਦੇ ਸਨ ਅੰਗਰੇਜ਼ ਤੇ 1.5 ਆਨਾ ਕੇ 2 ਆਨੇ
ਹੁੰਦੇ ਸਨ ਇਸ ਦੇ ਟੀਚੋ ਦੇ ਖਟਾਨ ਦੇ, ਤੇ ਖਟਾਨ ਪੱਟਦੇ ਸਨ ਤੇ ਪੈਸੇ ਅੰਗਰੇਜ਼ ਦਿੰਦਾ ਸੀ। ਉਹ ਤਾਂ ਫਿਰ ਇੱਥੇ ਪੀਣ ਵਾਸਤੇ ਪਾਣੀ ਰੱਖਦੇ ਸੀ ਨਾ। ਹਾਂ, ਪੀਣ ਵਾਸਤੇ। ਹੁੰਦਾ ਸੀਗਾ। ਅੱਛਾ, ਪਾਲਾਂ ਬੜੀਆਂ ਡਬਲ ਖਾਈਆਂ ਹੋਣਗੀਆਂ, ਅਜੇ ਕਿਹੜਾ ਪਾਲਾਂ ਢਹਿ ਗਈਆਂ। ਨਹੀਂ ਹੁਣ ਤਾਂ ਕੁਛ ਨਹੀਂ ਰਿਹਾ ਬਾਬਾ ਜੀ, ਉੱਥੇ ਪਾਲਾ ਪੂਲਾ ਸਭ ਚਾਰੇ ਬੰਨੇ ਪਾਣੀ ਲੱਗਣ ਲੱਗ ਗਿਆ, ਸਭ ਆਬਾਦ ਹੋ ਗਿਆ ਏਰੀਆ, ਪਾਣੀ ਲੱਗਦੇ ਬਾਗ ਖੜੇ ਨੇ ਬਾਗ। ਹਾਂ, ਬਾਗ ਤਾਂ ਹੋਣੇ ਸਨ, ਫਿਰ ਮੋਗਾ ਜੂ ਆਂਦਾ ਸੀ ਅੱਗੇ, ਹੁਣ ਫਿਰ ਪਾਣੀ ਸਾਰਾ ਜੂ ਉਧਰ ਗਿਆ। ਹੁਣ ਤਾਂ ਪਾਣੀ ਦੋ ਕੱਸੀਆਂ ਨਵੀਆਂ ਬਣ ਗਈਆਂ ਹੁਣ ਜੁੱਤੇ ਵਾਲੀ ਪਿੰਡ ਨੂੰ ਨਾ, ਪਹਿਲਾਂ ਤਾਂ ਇੱਕੋ ਪੁਰਾਣੀ ਕੱਸੀ ਸੀ ਜਿਹੜੀ ਤੁਸੀਂ ਦੱਸਦੇ ਹੋ। ਹਾਂ, ਇੱਥੋਂ ਡਾਬਾ ਨੂੰ ਕਿਹੜੀ ਕੱਸੀ ਜਾਂਦੀ ਏ? ਡਾਬਾ ਨੂੰ ਗਿਆ ਪਾਣੀ, ਡਾਬਾ ਬਾਗੜੀਆਂ ਵੀ ਨੂੰ ਪਾਣੀ ਗਿਆ। ਹਾਂ ਪਾਣੀ ਗਿਆ ਢਾਬਾਂ ਦੇ ਨਾਲ ਦੀ, ਹੁਣ ਨਹਿਰ ਨਿਕਲ ਗਈ ਬਾਬਾ ਜੀ। ਮੈਂ ਉੱਥੇ ਢਾਬਾ ਹੈਡ ਤੇ ਬੈਠਾ, ਉੱਥੇ ਹੈਡ ਹੈਗਾ ਵੱਡਾ। ਅੱਛਾ, ਠੀਕ ਹੈ। ਆਹਾ, ਤੁਹਾਨੂੰ ਪਾਣੀ ਲੱਗਣ ਲੱਗ ਗਿਆ ਤੇ ਆਪਣੇ ਨਾ ਦੋ ਜੁੱਤਿਆਂ ਦੀਆਂ ਨਵੀਆਂ ਕੱਸੀਆਂ ਹੋਰ ਬਣ ਗਈਆਂ। ਅੱਛਾ। ਜਿਹੜੇ ਪਿੰਡ ਦੇ ਵਿੱਚ ਤੁਹਾਡੇ ਬੇਲੀ ਆ, ਹਾਂ, ਸਿੱਖ ਜਾਂ ਹਿੰਦੂ ਆ ਹਾਂ, ਬੇਲੀ ਜਿਹੜੇ, ਹਾਂ। ਉਹਨਾਂ ਦੇ ਬਾਰੇ ਪੁੱਛ ਲਓ ਨਾ, ਵੀ ਉਹਨਾਂ ਦੀ ਕੋਈ ਆੜ ਉਲਾਦ ਨੇ ਜਾਣਦੇ ਨਰਵੇ ਨੂਰੀ ਜਾਂ ਨਹੀਂ। ਉਹ ਸਾਡੇ ਪਿੰਡ 'ਚ ਹਿੰਦੂ ਹੈ ਕੋਈ ਨਹੀਂ ਸੀ। ਸਿੱਖ ਕਿਹੜੇ ਆ? ਸਿੱਖ ਆਏ ਦਲੀਪ ਸਿੰਘ ਆ ਤੇ ਅੰਗਰੇਜ਼ ਸਿੰਘ ਆ ਗਈ ਸਮਝਿਆ। ਉਹ ਸਨ ਨਾਲ ਬੁੱਲਰਾਂ ਦੇ ਵਿੱਚ ਸਾਡੇ ਬਾਬਾ ਜੀ ਬੁੱਲਰਾ ਅਜੇ ਹੈ। ਉਹ ਦਲੀਪ ਦਾ ਪਰਿਵਾਰ ਬੁੱਲਰਾ ਬੈਠਾ ਅਜੇ ਹੈ। ਆ ਸਾਰੇ ਹੀ ਬੈਠੇ ਨੇ, ਉਹਨਾਂ ਦਾ ਰਕਬਾ ਵੀ ਬੁੱਲਰੀ ਸੀ, ਪਿੰਡ ਵੀ ਉਹਨਾਂ ਸਾਰਾ ਸਿੱਖਾਂ ਦਾ ਸੀ। ਆ ਗਈ ਸਮਝਿਆ। ਉਹਨਾਂ ਦਾ ਦਲੀਪ ਦਾ ਨਾ, ਹਾਂ। ਦਲੀਪ ਦਾ ਜਿਹੜਾ ਲਾੜਾ ਹੈ ਨਾ, ਹਾਂ, ਉਹ ਅਜੇ ਵੀ ਬੈਠਾ ਹੈ, ਬੁੱਲਰੀ ਪਿੰਡ 'ਚ ਬੈਠਾ ਹੈ। ਉਹ ਬੈਠੇ ਹੀ ਨੇ, ਉਹਨਾਂ ਦਾ ਰਕਬਾ ਵੀ ਉੱਥੇ, ਪਿੰਡ ਵੀ ਹੁੰਦਾ ਹੈ, ਪਾਣੀ ਵੀ ਲੱਗਦਾ ਸੀ। ਤੇ ਬਾਬਾ ਜੀ ਇੱਕ ਗੱਲ ਦੱਸੋ, ਤੁਸੀਂ ਤੁਹਾਡੇ ਪਿੰਡ 'ਚ ਚੌਕੀਦਾਰ ਕੌਣ ਹੁੰਦਾ ਸੀ? ਆਪਣੇ ਜੁੱਤੇ ਵਾਲੀ 'ਚ ਚੌਕੀਦਾਰ ਪੁਰਾਣਾ ਚੌਕੀਦਾਰ ਹੁੰਦਾ ਸੀ, ਹੀਰਾ ਵੱਜਦਾ ਸੀ। ਚੌਕੀਦਾਰ ਮੁਸਲਮਾਨ ਸੀ। ਇਹ ਮੁਸਲਮਾਨ ਸੀ। ਸਾਡੇ ਪਿੰਡ ਦੇ ਵਿੱਚ ਇੱਕ ਚੂੜਿਆਂ ਦਾ ਘਰ ਸੀ। ਹੋਰ ਉਹਨਾਂ ਦੇ ਹਜੇ ਵੀ ਬੈਠੇ ਆ ਬਾਬਾ। ਹਾਂ, ਇੱਕ ਚਮਾਰਾਂ ਦਾ ਘਰ ਸੀ ਤੇ ਇੱਕ ਚੂੜਿਆਂ ਦਾ। ਸੀਆ ਚੌਕੀਦਾਰ ਹੁੰਦਾ ਸੀ, ਸੀਆ। ਹਾਂ, ਬਿਲਕੁਲ। ਹਾਂ, ਉਹਨਾਂ ਦਾ ਘਰ ਬੈਠਾ ਹੈ, ਪੁਰਾਣਾ ਘਰ ਨਾ, ਉਹ ਇੱਕੋ ਹੀ ਘਰ ਬੈਠਾ ਹੈ ਜੇ ਇੱਥੇ ਜੁੱਤੇ ਵਾਲੀ 'ਚ। ਅੱਛਾ, ਠੀਕ ਹੈ। ਹਾਂ, ਉਹ ਚੌਕੀਦਾਰਾਂ ਦਾ, ਜਿਹੜੇ ਤੁਸੀਂ ਦੱਸਦੇ ਹੋ ਨਾ ਚੂੜਿਆਂ ਦਾ। ਹਾਂ, ਉਹ ਚੂੜੇ ਛੜ ਗਏ। ਚੌਕੀਦਾਰ ਹਜੇ ਵੀ, ਉਹ ਕੋਈ ਪਸ਼ੂ, ਹਜੇ ਵੀ ਚੌਕੀਦਾਰਾ ਕਰਦੇ ਆ। ਪਸ਼ੂ ਮਰ ਜਾਂਦਾ ਤਾਂ ਜ਼ਰੂਰ ਦੇ ਛੜਾ, ਆਰਾਮ ਹੋ ਜਾਂਦਾ ਸੀ ਤਾਂ। ਹਜੇ ਵੀ ਉਹ ਕੰਮ ਕਰਦੇ ਆ। ਠੀਕ ਹੈ, ਹਜੇ ਠੀਕ ਵੀ ਹੈ। ਉਹ ਕੰਮ ਕਰਦੇ ਆ, ਉਹਨਾਂ ਦਾ ਇੱਕ ਘਰ ਬੈਠਾ ਹਜੇ। ਅੱਛਾ, ਠੀਕ ਹੈ। ਹਾਂ, ਹਾਂ, ਉਹਨਾਂ ਦੇ ਪੋਤੇ ਪੜਪੋਤੇ ਬੈਠੇ, ਬਾਗੋਤੀ ਪੜਪੋਤੇ। ਹਾਂ, ਠੀਕ ਹੈ। ਹੁਣ ਤਾਂ ਫਿਰ ਸਹਿ ਸਿਰ ਵੀ ਹੋ ਗਿਆ, ਅਗਲੇ ਗੁਜ਼ਰ ਗਏ, ਨਵੇਂ ਹੋ ਗਏ। ਹਾਂ, ਇੱਥੇ ਬਾਬਾ ਜੀ ਬੱਟੀ ਕੌਣ ਹੁੰਦੀ? ਬੱਟੀ ਕੌਣ ਰਹਿੰਦੀ ਸੀ? ਬੱਟੀ ਹਕੀਮ ਕੌਣ ਹੁੰਦੇ ਸੀ? ਬੱਟੀਆਂ ਦੇ ਹਕੀਮ ਹੁੰਦਾ ਸੀ ਕੋਈ ਬੱਟੀਆਂ ਦਾ? ਬੱਟੀਆਂ ਦਾ ਹਕੀਮ ਐਸੀ ਚਿਰਾਗ ਨਾਂ ਸੀ। ਚਿਰਾਗ ਸੀ ਉਹਦਾ ਨਾਂ, ਹਿਕਮਤ ਕਰਦਾ ਸੀ। ਅੱਛਾ ਲੰਮਾ ਸੀ, ਬੜਾ ਤੇ ਜੱਗਾ ਰੱਖਦਾ ਗਿੱਟਿਆਂ ਤੇ ਕਰਾ। ਉਹ ਅੱਛਾ। ਹਕੀਮ ਬਣਿਆ ਹੋਇਆ ਸੀ। ਤੇ ਹੁਣ ਤੇ ਇੱਕ ਬਾਬਾ ਜੀ ਆਪਣੇ ਜੋ ਉਹ ਹਕੀਮ ਹੈ ਨਾ, ਮੇਰੇ ਕੋ ਆਪਣੇ ਤੋਂ ਢਾਬਾ, ਸਾਡਾ ਪਿੰਡ ਸੀਗਾ ਪਾਕਿਸਤਾਨ 'ਚ ਢਾਬਾ। ਅੱਛਾ, ਤੁਹਾਡਾ ਬਾਵਲਪੁਰ ਰਿਆਸਤ। ਇਹ ਡਾਬਾ ਬੁੰਗਾ ਹਰੂਨਾਬਾਦ ਤੇ ਡੂੰਗਾ ਬੁੰਗਾ ਦੇ ਨੇੜੇ ਜਿਹੜਾ ਪਾਉਂਦਾ ਡਾਬਾ, ਉਹਦੀ ਗੱਲ ਕਰੋ। ਅੱਛਾ, ਢਾਬਾ। ਤੁਸੀਂ ਬਸ਼ਨੋਈ ਹੋ ਨਾ? ਹਾਂਜੀ ਬਿਸ਼ਨੋਈ ਹੈ ਗਾਸਾ ਵਸੀ। ਮਹਾਰਾਜ ਚੋਂ ਗਏ ਜੇ? ਨਹੀਂ, ਡਾਬਾ ਹੀ ਚ। ਹਾਂ, ਮਹਾਰਾਜ ਦੇ ਵੀ ਬਹੁਤ ਘਰ ਬੈਠੇ ਆ ਸਾਡੇ ਬਿਸ਼ਨੋਈ। ਬਿਸ਼ਨੋਈ ਮਹਾਰਾਜ ਦੇ ਵਿੱਚ ਬਿਸ਼ਨੋਈ ਸਨ ਤੇ ਮਬਲੀ ਚ। ਹਾਂ, ਤੇ ਨਾਲ ਹੀ ਸਾਡਾ ਪਿੰਡ, ਮਹਾਰਾਜ ਦੇ ਨਾਲ ਹੀ ਸਾਡਾ ਸੀਗਾ ਢਾਬਾ। ਠੀਕ ਹੈ। ਤੇ ਮੇਰੇ ਦਾਦੇ ਜੀ ਉੱਥੇ ਢਾਬਾ ਰਹਿੰਦੇ ਸੀ ਪਹਿਲਾਂ, ਢਾਬਾ। ਠੀਕ ਹੈ। ਢਾਬਾ ਹੈ ਇਹ ਮੰਡੀ ਢਾਬਾ ਦੇ ਜੀਜੋ ਦੇ ਮੰਡੀ ਦੇ ਨਾਲ ਹੀ ਢਾਬਾ ਨੇ। ਪਾਕਿਸਤਾਨ 'ਚ ਜਿਹੜੀ ਪਾਕਿਸਤਾਨ ਦੇ ਢਾਬਾ ਹੈ ਤੇ ਕਲਰ ਹੈ ਜਿਹੜਾ ਉੱਥੇ ਕਲਰ ਅੱਛੀ ਢਾਬਾ ਚ ਇਹ ਟਿੱਬੇ ਤੇ ਬੈਠੇ ਹੁੰਦੇ ਸਨ। ਤੇ ਮਹਾਰਾਣੀ ਦੇ ਸਾਡੇ ਪਿੰਡ 'ਚ ਪੂਨੀਏ ਬਿਸ਼ਨੋਈ ਬਹੁਤ ਬੈਠੇ ਮਹਾਰਾਣੀ ਦੇ। ਅੱਛਾ, ਠੀਕ ਹੈ। ਮਹਾਰਾਜਾ ਕੋਲੇ ਢਾਬਾ ਤੇ ਮਹਾਰਾਜ ਸੀ। ਬਿਸ਼ਨੋਈ ਬੈਠੇ ਸਨ, ਮਹਾਰਾਜ ਦੇ ਇੱਥੇ ਉੱਠੀ ਗਏ ਨੇ।
ਹੈ ਪਿੰਡ ਦੀ ਹੁਣ ਇੱਥੇ। ਅੱਛਾ ਨੰਬਰਦਾਰ ਹੁੰਦਾ ਸਰਪੰਚ। ਠੀਕ ਹੈ। ਹਾਂ ਲੰਬਰਦਾਰ ਹੀ ਹੁੰਦਾ ਸਰਪੰਚ। ਹਾਂ ਇੱਕ ਲੋਗੜ ਦਾ ਨੰਬਰਦਾਰ ਹੁੰਦਾ ਸੀ ਬਾਬਾ ਜੀ, ਤੁਹਾਨੂੰ ਯਾਦ ਹੈ? ਲੋਕ ਘਰ ਦੇ ਲੰਬਰਦਾਰ ਸਾਰੇ ਮੈਟੇ ਪੁੱਛਿਆ ਜਲਾਲ ਭੂੜ ਹੈ। ਵਾਹ ਵਾਹ ਆਗੀ ਸਮਝਾ ਕਿਆ ਬਾਤ ਤੇ ਸੁਲੇਮਾਨ ਜੇਲਦਾਰ ਹੈ। आगी समझा। जलाल भूड़ सी बड़ा सरदार सी। आगी समझा। ते सुलेमान जेलदार सी भूड़ा। भूड़ा के 4 पिंड सन। लोहगढ़, अबूब शहर, चन्नन खेड़ा, आगी समझा, सकते वाला, ये 4 पिंड भूड़ा दे सन। अरविंद जी साडे बाबा जी इनसाइक्लोपीडिया है, एवं नहीं कि कोई चीज भूल गई होवे उन्होंने। हाँ 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 ਬਾਬਾ ਜੀ हाँ ਹੁਣ ਨਾ ਬੂਬ ਸ਼ਹਿਰ ਜਿਹੜਾ ਤੁਸੀਂ ਕਹਿੰਦੇ ਹੋ ਬੂਬ ਸ਼ਹਿਰ ਹੈ। हाँ ਹਾਂ ਉੱਥੇ ਮੇਰੇ ਨਾਨਕੇ ਹੈ ਬੂਬ ਸ਼ਹਿਰ। अच्छा अद्धे चढ़ गए पासे थी वो साडे पिंड तो अबूब शहर नाल ही सी। हाँ। चढ़ गए पासे लोहगढ़ सी नाल ते लोहगढ़ तो अगले पासे अबूब शहर सी। मंडी डाबा दे नजदीक सी। मंडी ਸਾਤੋਂ ਦਾ ਨੇੜੇ ਸੀ ਨਾ ਮੈਂ ਸਾਰਾ 15 ਮਿੰਟਾਂ ਦਾ ਰਾਹ ਹੈ ਸਾਡਾ ਮੋਟਰਸਾਈਕਲ ਤੇ। हाँ हाँ कोई पद को नहीं गा। ਹਾਂ ਹਾਂ मंडी डाबा दे नाल सी कि ਇਹ ਤਾਂ ਬਾਅਦ ਚ ਨਿਕਲੀ ਹੈ ਨਾ। अंधेरा बाहर च निकलिया जे एक छोटा जिहा मोगा आंदा सी। साडे 3 मोगे सन, एक तेरे सिखां नूं पैंदा सी, एक भुल्लरां नूं, विचाले साडा मोगा सी एक निक्का जिहा मैनर सी। ਤੁਹਾਡਾ ਚੱਲਦਾ ਹੈ, ਪਾਣੀ ਲੱਗਦਾ ਆਪਣੇ ਜੁੱਤੇ ਵਾਲੀ ਕੁਛ ਮੌਕੇ ਤੇ ਪਾਣੀ ਦਿੰਦੇ ਆ। ਹੁਣ ਤਾਂ ਵੱਡਾ ਮੋਗਾ ਹੋ ਗਿਆ ਹੋਵੇਗਾ। ਨਹੀਂ ਨਹੀਂ ਉਹਨਾਂ ਹੀ ਪਈ ਹੈ ਮੋਰੀ, ਉਹਨਾਂ ਹੀ ਪਈ ਹੈ ਉਹ ਜਿੰਨੇ ਟੇਲਾਂ ਉਹ ਹੀ ਪਈ ਹੈ, ਉਹਨੀਆਂ ਹੀ ਪਈਆਂ ਜਿੰਨੇ ਟੇਲਾਂ। ਅੱਛਾ ਜਿਵੇਂ ਹੈਗੀਆਂ ਸਨ। ਠੀਕ ਹੈ ਠੀਕ ਹੈ। ਹਾਂ ਜਿਵੇਂ ਹੈਗੀਆਂ ਸੀ ਉਹ ਹੀ ਪਈਆਂ, ਉਹਨਾਂ ਹੀ ਪਾਣੀ ਹੈ, ਨਾ ਵਧਿਆ ਨਾ ਘਟਿਆ। ਅੱਛਾ ਫਿਰ ਤਾਂ ਠੀਕ ਹੈ। ਪਰ ਕੱਸੀਆਂ 2 ਨਵੀਆਂ ਬਣ ਗਈਆਂ ਪਿੰਡ ਨੂੰ ਨਾ, ਬਹੁਤ ਪਾਣੀ ਹੋ ਗਿਆ ਪਿੰਡ 'ਚ। ਹੁਣ ਤਾਂ ਚਾਰੇ ਬੰਨੇ ਪਾਣੀ ਪਾਣੀ ਪੈਂਦਾ ਹੈ। ਆਹੋ ਫਿਰ ਉਹ ਪਾਸੋਂ ਹੋ ਗਿਆ ਨਾ ਪਾਣੀ, ਉਹ ਤਾਂ ਖੜਾ ਹੈ, ਦੂਜੀਆਂ ਵੱਖਰੀਆਂ ਲੱਗ ਗਈਆਂ। ਉਹ ਬੱਕੀਆਂ ਉੱਥੇ ਦੀ ਵੱਡੀ ਗੰਗਾ ਸਿੰਘ ਵਾਲੀ ਨਹਿਰ ਨਹੀਂ ਬਣੀ, ਉਸ 'ਚੋਂ ਪਾਣੀ ਨਿਕਲਿਆ ਆਪਾਂ ਨੂੰ। ਅੱਛਾ ਠੀਕ ਹੈ ਠੀਕ ਹੈ ਠੀਕ ਹੈ। राजे वाली नहरी चो पानी मिल गया। राजे वाली नहरी चो। ਹਾਂਜੀ ਹਾਂਜੀ अच्छा अच्छा ਹਾਂਜੀ ਉਹ ਰਿਆਸਤ ਬੀਕਾਨੇਰ ਨੂੰ ਵੱਡੀ ਨਹਿਰ ਜਾਂਦੀ ਸੀ। जी हाँ। ਆ ਗਈ ਸਮਝ। ਹਾਂ ਤੇ ਇੱਥੇ ਇੱਕ ਬਾਕਰਾ, ਉਸੇ ਨਹਿਰ 'ਚ ਵੀ ਢਾਬਾ ਨੂੰ ਮਿਲਿਆ ਹੈ। ਆ ਬਾਕਰਾ ਡੈਣ ਇੱਕ ਹੀ ਤਾਂ ਨਹਿਰ ਬਣਨੀ ਸੀ। ਬਾਕਰਾ ਡੈਣ ਨਹਿਰ ਹੈ, ਹਾਂ ਉਹਨੂੰ ਬਾਕਰਾ ਨਾਂ ਰੱਖਿਆ ਸੀ ਉਹਦਾ। ਸਾਡੇ ਹੁੰਦੇ ਹੀ ਜੱਗੀਆਂ ਜੁੱਗੀਆਂ ਲੱਗੀਆਂ ਸਨ ਤੇ ਨਿਸ਼ਾਨ ਲੱਗੇ ਸਨ। ਢਾਬਾ ਨੂੰ ਪਾਣੀ ਆਉਂਦਾ ਸੀ। ਹਾਂ ਢਾਬਾ ਨੂੰ ਹੁਣ ਉਸੇ ਵੱਡੀ ਨਹਿਰ ਦਾ ਤੇ ਉਹਦੇ ਨਾਲ ਹੀ ਛੋਟੀ ਨਹਿਰ ਹੋਰ ਨਿਕਲ ਕੇ ਉਸੇ ਦਾ ਹੀ ਪਾਣੀ ਲੱਗਿਆ ਢਾਬਾ ਨੂੰ। ਆ ਠੀਕ ਹੈ। ਢਾਬਾ ਅੱਗੇ ਪਾਣੀ ਪੀਣ ਤੋਂ ਮਰਦੀ ਸੀ ਤਰਾਈ, ਹੁਣ ਢਾਬਾ ਬਣ ਗਈ ਵਧੀਆ। ਬਾਅਦ 'ਚ ਬੜੇ ਹੁਣ ਤਾਂ ਹਾਂ ਟੂਬਵੈਲ ਵੀ ਬੜੇ ਕਾਮਯਾਬ ਨੇ ਹਾਂ ਹਾਂ। ਤੇ ਹੋਰ ਵੀ ਕਾਮਯਾਬ ਨੇ ਤੇ ਪਾਣੀ ਨਹਿਰਾਂ ਦਾ ਵੀ ਬੜਾ ਹੈ ਢਾਬਾ ਨੂੰ ਤੇ ਢਾਬਾ ਅੱਗੇ ਪਾਣੀ ਤਾਂ ਕੌੜਾ ਸੀ, ਹੁਣ ਮਿੱਠਾ ਹੋ ਗਿਆ। ਮਿੱਠਾ ਹੋ ਗਿਆ ਪਾਣੀ, ਜਮਾ ਸਿਹਤ ਵਰਗਾ ਪਾਣੀ ਹੋ ਗਿਆ। ਅੱਛਾ ਅੱਗੇ ਤਾਂ ਬੜਾ ਕੌੜਾ ਸੀ ਪਾਣੀ। ਹੁਣ ਤਾਂ ਜਮਾ ਆਪਣੀ ਹੱਦ ਹੈ ਨਾ, ਜਿਹੜੀ ਹੱਦ ਹੈ ਆਪਣੇ ਜੁੱਤੇ ਵਾਲੀ ਦੀ ਤੇ ਜਿਹੜੀ ਆ ਨਾਲ ਬੀਕਾਨੇਰ ਦੀ ਹੱਦ ਪੈਂਦੀ ਸੀ, ਉਹਦੇ ਨਾਲ ਹੀ ਬੋਰ ਲੱਗੇ ਨੇ। ਅੱਛਾ ਮਿੱਠਾ ਪਾਣੀ ਹੈ। ਠੀਕ ਹੈ, ਮਿੱਠਾ ਪਾਣੀ ਫਿਰ ਹੁਣ ਹੋ ਗਿਆ, ਅੱਗੇ ਤਾਂ ਕੌੜਾ ਸੀ। ਨਾ ਨਾ ਹੁਣ ਤਾਂ ਬੜਾ ਮਿੱਠਾ ਹੋਇਆ ਹੈ ਪਾਣੀ, ਹੁਣ ਤਾਂ ਸਿਹਤ ਵਰਗਾ ਚਾਰੇ ਬੰਨੇ ਪਾਣੀ ਪਾਣੀ, ਨਹਿਰਾਂ ਚਾਰੇ ਬੰਨੇ। ਅੱਛਾ। ਆਪਣੇ ਜੁੱਤੇ ਵਾਲੀ ਤੇ ਨਾ ਹੁਣ ਹਾਂ ਹੁਣ ਚਾਰੇ ਬੰਨੇ ਨਹਿਰਾਂ, ਆਪਾਂ ਵਿਚਾਲੇ ਬੈਠੇ ਆ ਨਹਿਰਾਂ ਦੇ, ਹਾਂ। ਚਾਰੇ ਬੰਨੇ ਨਹਿਰਾਂ ਹੈ। ਠੀਕ ਹੈ ਠੀਕ ਹੈ। ਆਪਾਂ ਵਿਚਾਲੇ ਬੈਠੇ ਆ ਤੇ 4 ਚੁਫੇਰੇ ਨਹਿਰਾਂ ਹੋ ਗਈਆਂ। ਰਕਬਾ ਬੜਾ ਸ਼ਾਹੀ ਸੀ। ਨਹਿਰਾਂ ਹੋ ਗਈਆਂ। ਹਾਂ ਬਿਰਾਨ ਸੀ ਅੱਗੇ। ਉਹ ਤਾਂ ਹੁਣ ਵੀ ਬਹੁਤ ਸੋਹਣਾ ਹੈ ਜੀ। ਹਾਂ ਠੀਕ ਹੈ। ਇੱਥੇ ਚੌਲ ਚੌਲ ਹੋਣ ਲੱਗੇ ਬਾਬਾ ਜੀ। ਅੱਛਾ ਚਾਵਲ ਹੋਣ ਲੱਗ ਗਏ ਤਾਂ ਫਿਰ ਤਾਂ ਕਮਾਲਾ ਹੋ ਗਈਆਂ। ਹਾਂ ਜੇ ਢਾਈ ਹੋਣ ਲੱਗ ਗਏ, ਕਿਉਂ ਬਈ ਹਾਂ ਢਾਈ ਹੋਣ ਲੱਗ ਗਏ ਤਾਂ ਫਿਰ ਤਾਂ ਨਏ ਬਣ ਗਈ। ਹਾਂ ਬਣ ਗਈ ਬਾਬਾ ਜੀ ਇੱਥੇ ਤਾਂ। हाँ बिल्कुल बड़ा कुछ हो गया, अल्लाह का आसान हो गया। ਇੱਥੇ ਇੱਥੇ ਮੈਂ ਢਾਬਾ ਹੈਡ ਤੇ ਬੈਠੇ ਆ, ਇੱਥੇ ਢਾਬਾ ਦੇ ਬੰਦੇ ਵੀ ਬੈਠੇ ਨੇ ਮੇਰੇ ਕੋਲ, ਇੱਥੇ ਸਾਰੇ ਗੱਲਾਂ ਬਾਤਾਂ ਹੋਈ ਜਾਂਦੇ ਨੇ। अच्छा मैं ये गल करदा पिया भी नाल खुर्जा ने ते हनुमान करदा खुर्जा ने कोले उत्थे मुसलमान बैठे ने खुर्जा दे क्या ਹਾਂ रियासत बीकानेर च नहीं हनुमान कर दे कोले।
ਖੁਰਜਾ ਹਨੂਮਾਨਗੜ੍ਹ ਦੇ ਕੋਲ ਹਾਂ ਉੱਧਰ ਹੈਗੀ ਆ ਖੁਰਜਾ ਹੈਗੀ ਆ ਅਰਿਆ ਤੋਂ ਬੀਕਾਨੇਰ ਦੇ ਵਿੱਚ ਹੈ ਹਨੂਮਾਨਗੜ੍ਹ ਕੋਲ ਹੈਗੀ ਆ ਖੁਰਜਾ ਹਾਂ ਦਬਲੀ ਤੇ ਖੁਰਜਾ ਤੇ ਇੱਥੇ ਮੁਸਲਮਾਨ ਸਾਰੇ ਹੀ ਬੈਠੇ ਨੇ ਦਬੜੀ ਚ ਬਹੁਤ ਬੈਠੇ ਨੇ ਅਸੀਂ ਵੀ ਬੈਠੇ ਨੇ ਦਬੜੀ ਆ ਦਬਲੀ ਸਾਰੇ ਮੁਸਲਮਾਨ ਬੈਠੇ ਨੇ ਸੂਰੇ ਵਾਲੇ ਵੀ ਬੈਠੇ ਨੇ ਮੁਸਲਮਾਨ ਹੈਗੀ ਹਾਂ ਸੂਰੇ ਵਾਲੇ ਤਾਂ ਇੱਥੋਂ ਹਟ ਕੇ ਗਏ ਨੇ ਪਿਛਾ ਮੁਸਲਮਾਨ ਬਹੁਤ ਬੈਠੇ ਨੇ ਬਹੁਤ ਬੈਠੇ ਨੇ ਦਬੜੀ ਸਾਰਾ ਪਿੰਡ ਹੀ ਬੈਠਾ ਹੈ ਹਾਂ ਦਬਲੀ ਮੁਸਲਮਾਨ ਬੈਠੇ ਨਵਾਂ ਮੁਸਲਮਾਨ ਸਨ ਸਾਰੇ ਹੀ ਹੈ ਸੰਗੀਤ ਨਾਲ ਸੰਗੀਤ ਲੱਗਦਾ ਸੀ ਸੰਗੀਤ ਆ ਸੰਗਰੀਆ ਤਾਂ ਢਾਬਾ ਦੇ ਨਾਲ ਸੀ ਸੰਗਰੀਏ ਦਾ ਸਟੇਸ਼ਨ ਸੀ ਗੱਡੀ ਦਾ ਇਧਰ ਦੀਨਗੜ੍ਹ ਪੈਂਦਾ ਸੀ ਇਧਰ ਭਗਤਪੁਰਾ ਪੈਂਦਾ ਸੀਗਾ ਹਾਂ ਹਰੀਪੁਰਾ ਭਗਤਪੁਰਾ ਨਹੀਂ ਦੇ ਦੀਨਗੜ੍ਹ ਤੇ ਹਰੀਪੁਰਾ ਦੀਨਗੜ੍ਹ ਹਾਂ ਦੀਨਗੜ੍ਹ ਹਰੀਪੁਰਾ ਭਗਤਪੁਰਾ ਤੇ ਅੱਗੇ ਸੰਗੀਤ ਨਿਕਲ ਜਾਂਦਾ था ਹਾਂ ਸੰਗਰੀਆ ਹੀ ਪਾਸੇ ਤੇ ਆ ਗਿਆ ਹਾਂ ਸੰਗਰੀਏ ਦਾ ਸਟੇਸ਼ਨ ਸੀ ਗੱਡੀ ਟੱਪਦੀ ਸੀ ਸੰਗੀਤ ਦਾ ਟੈਸਨ ਲੱਗਦਾ ਸੀ ਹਾਂ ਗੱਡੀ ਟੱਪਦੀ ਸੀ ਟੈਸਨ ਵੀ ਲੱਗਦਾ ਸੀ ਆਪਾਂ ਨੂੰ ਹਾਂ ਸਾਨੂੰ ਟੈਸਨ ਲੱਗਦਾ ਸੀ ਆਪਾਂ ਨੂੰ ਢਾਬਾ ਦਾ ਸਟੇਸ਼ਨ ਹੈ ਢਾਬਾ ਦਾ ਸਟੇਸ਼ਨ ਹੈ ਹਾਂ ਹੁਣ ਵੀ ਢਾਬਾ ਦਾ ਹੀ ਹੋਵੇਗਾ ਹਾਂ ਹੁਣ ਵੀ ਢਾਬਾ ਦਾ ਹੀ ਹੈ ਵਾਹ ਵਾਹ ਹਾਂ ਤੇ ਹਾਂ ਢਾਬਾ ਹੀ ਕੋਗੇ ਢਾਬਾ ਕਿੱਲਿਆਂ ਹੀ ਤਾਂ ਨਾਲ ਹੀ ਸੀ ਢਾਬਾ ਹੀ ਦੇ ਸਟੇਸ਼ਨ ਟੂਸ਼ਨ ਕੋਨੀ ਸੀ ਕਿੱਲਿਆਂ ਹੀ ਦਾ ਹਾਂ ਉਹ ਤਾਂ ਹੁਣ ਬਣ ਗਿਆ ਸਟੇਸ਼ਨ ਅੱਗੇ ਕੋਨੀ ਸੀ ਕਿੱਲੇ ਵਾਲੀ ਐਵੇਂ ਹੀ ਸੀ ਮੰਡੀ ਢਾਬਾ ਹੀ ਦੇ ਨਾਲ ਦੇ ਲੈਂਦੇ ਵਾਲੇ ਪਾਸੇ ਐਵੇਂ ਕੋਕ ਦਾ ਫਰਕ ਸੀ ਮੰਡੀ ਢਾਬਾ ਹੀ ਦੀ ਡੱਗੀ ਸੀ ਦੱਖਣ ਵਾਲੇ ਪਾਸੇ ਪੱਕੀ ਪਾਣੀ ਪੀਣ ਵਾਲੀ ਹਾਂ ਕਰੋਗੇ हेलो जी, जी। हाँ अच्छा अच्छा ਮੈਨੂੰ ਇਹ ਗੱਲ ਕਰਾਵੇ ਨਾ ਕੋਈ ਜਿਹੜੇ ਬੁੱਲਰਾਂ ਦੇ ਵਿੱਚੋਂ ਦਲੀਪ ਜੱਟ ਦਾ ਕੋਈ ਹੈ ਤਾਂ ਉਹਦੇ ਨਾਲ ਗੱਲ ਕਰਾ ਇਤਰੀ ਤਕਰੀਬਨ ਹੈ ਉਹ ਅਰਵਿੰਦ ਜੀ ਇਸ ਤਰ੍ਹਾਂ ਹੈ ਇੱਕ ਦਫਾ ਤੇ ਮੈਂ ਉਹਨਾਂ ਲਾਹੌਰ ਕੱਲ ਲਾਹੌਰ ਆ ਜਾਣਾ ਹੈ ਤੇ ਅਗਲੀ ਦਫਾ ਮੈਂ ਫਿਰ ਤੁਹਾਡੇ ਨਾਲ ਪ੍ਰੋਗਰਾਮ ਬਣਾ ਕੇ ਨਾ ਤੁਸੀਂ ਉਹ ਦਲੀਪ ਸਿੰਘ ਦੇ ਜਿਹੜੇ ਹਨ ਅੱਗੇ ਦੋਤੇ ਪੋਤਰੇ ਉਹਨਾਂ ਨਾਲ ਰਾਬਤਾ ਕਰ ਲੈਣਾ ਤੇ ਮੈਂ ਇਸੇ ਤਰੀਕੇ ਨਾਲ ਬਾਬਾ ਜੀ ਦੇ ਕੋਲ ਆ ਜਾਵਾਂਗਾ ਤੇ ਫਿਰ ਤੁਸੀਂ ਉਹਨਾਂ ਨਾਲ ਨਾ ਗੱਲ ਬਾਬਾ ਜੀ ਦੀ ਕਰਾ ਦੇਣਾ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਤੁਸੀਂ ਟਾਈਮ ਦਿੱਤਾ ਤੇ ਜਿਉਂਦੇ ਵਸਦੇ ਰਹੋ ਬਾਬਾ ਜੀ ਨਾਲ ਗੱਲ ਕੀਤੀ ਬਾਬਾ ਜੀ ਬਹੁਤ ਖੁਸ਼ ਹੋਏ ਤੁਹਾਡੇ ਨਾਲ ਗੱਲ ਕਰਕੇ ਜੀ ਰੱਬ ਰੱਖਾ ਜੀ ਰੱਬ ਤੁਹਾਨੂੰ ਸਿਹਤਾਂ ਦੇਵੇ ਤੇ ਜਿੰਦੇ ਵਸਦੇ ਰਹੋ ਓ ਯਾਰ ਗੱਲ ਕੀ ਏ ਇੱਕ ਇੱਕ ਗੱਲ ਕਰੀ ਸਾਡੇ ਉੱਥੇ ਕੋਲੇ ਕਬਰਸਤਾਨ ਤੇ ਜਾਵੇਂਗਾ ਤਾਂ ਇੱਕ ਗੱਲ ਕਰਦੇ ਵੀ ਕਬਰ ਵਾਲਿਆਂ ਨੂੰ ਵੀ ਤੁਹਾਨੂੰ ਬਾਬਾ ਸਲਾਮ ਦਿੰਦਾ ਸੀ ਆਗੀ ਸਮਝ ਆ ਕਬਰਾਂ ਨੇ ਦੇ ਲੈਂਦੇ ਆਏ ਪਾਸੇ ਸਾਡੀਆਂ ਆਗੀ हाँ कब्रिस्तान है बड़ा डबल है हाँ छप्पड़ है उत्थे कोले यही दखना कुतुब वाले पासे छप्पड़ सी हाँ चंगा हाँ चंगा हुण तुसी इतनी गल करते आए जे दलीप सिंह का कोई बाल की गल करा लवे जे वो नूं पुछ लै हाँ अइयां क्या इलमदीन बट्टू होंदा सी हाँ उन्होंने कह देवी भी इलमदीन बट्टू होंदा सी इत्थे हाँ उन्होंने जी शुक्रिया अरविंद जी बहुत शुक्रिया भाजी बहुत शुक्रिया हाँ हाँ जी दोस्तों तुसी सारी गलबात सुनी बाबा जी दे कितने खुश सन अपने पिंड वाले लोगों दे नाल गलबात करके तो हुण बाबा जी तो मैं एक होर गल पुछना
ਬਾਬਾ ਜੀ ਜੇ ਹੋ ਜਾਵੇ ਬਾਰਡਰ ਨਰਮ ਹੋ ਜਾਵੇ, ਹਾਂ ਆਵਣ ਜਾਵਣ ਦੇਵਣ, ਹਾਂ ਤੇ ਕੋਈ ਇਹ ਮਿੰਨਤ ਤਰਲਾ ਕਰੀਏ ਉਹਦੇ ਮੋਦੀ ਹੈ ਇਹਦੇ ਇਮਰਾਨ ਖਾਨ ਸਾਹਿਬ ਨੇ ਵੀ ਇਹ ਹੁਣ ਵੱਡਿਆਂ ਨੂੰ ਤੇ ਜਾਵਣ ਦੇਵਣ, ਜਿਵੇਂ ਤੁਸੀਂ ਕਬਰਾਂ ਤੇ ਆਦੇ ਤੇ ਜਾਂਦੇ ਰਹੋ, ਇੱਕ ਵਾਰੀ ਫਤਿਹਖਾਨੀ ਕਰ ਆਓ। ਕੀ ਆਖਦੇ ਨੇ ਨਾ ਦੋਵਾਂ ਜਿਹੜੇ ਇਹ ਵਜ਼ੀਰ ਆਜ਼ਮ ਨੇ ਵੀ ਕੋਈ ਮਿਹਰਬਾਨੀ ਕਰਨ ਤੁਹਾਡੇ ਜੇ ਲੋਕਾਂ ਤੇ? ਹਾਂ ਬਿਲਕੁਲ ਜਾ ਹੋਇਆ ਜੇ ਤੁਹਾਨੂੰ ਕੋਈ ਇਜਾਜ਼ਤ ਮਿਲ ਜਾਵੇ ਹਾਂ ਤੇ ਤੁਸੀਂ ਮੁੜ ਤਿਆਰ ਹੋ ਹੁਣ ਜਾਵਣ ਜੇ ਨੂੰ? ਹੋ ਰਿਹਾ ਹੈ ਬਿਲਕੁਲ ਜਾਵਾਂਗੇ। ਜੀ ਸਾਡੀ ਹੁਣ ਇਹ ਇੱਕ ਰਿਕੁਐਸਟ ਹੈ ਔਰ ਮੇਰੀ ਵੀ ਖਾਹਿਸ਼ ਹੈ ਕਿ ਬਾਬਾ ਜੀ ਕਾਸ਼ ਆਪਣੇ ਉਸ ਪਿੰਡ ਨੂੰ ਵੇਖ ਕੇ ਆਵਣ ਹਾਂ ਔਰ ਆਪਣੇ ਵੱਡਿਆਂ ਦੀ ਕਬਰਾਂ ਤੇ ਫਤਿਹਖਾਨੀ ਕਰ ਆਵਣ। 100 ਸਾਲ ਉਮਰ ਹੋ ਗਈ ਬਾਬਾ ਜੀ ਦੀ, ਤੇ ਕੀ ਖਤਰਾ ਹੈ ਇੰਡੀਆ ਨੂੰ ਜਾਂ ਪਾਕਿਸਤਾਨ ਨੂੰ ਬਾਬਾ ਜੀ ਤੇ? ਤੇ ਹੱਥ ਜੋੜ ਕੇ ਮਿਹਨਤ ਕਰਨਾ ਹੈ। ਜੇ ਕੋਈ ਸਾਡੀ ਦੋਨੋਂ ਮੁਲਕਾਂ ਦੇ ਕੋਈ ਵਜ਼ੀਰ ਆਜ਼ਮ ਕਿ ਇਹਨਾਂ ਰਿਆਸਤਾਂ ਦੇ ਵੱਡਿਆਂ ਅੱਗੇ ਗੱਲ ਲੱਪੜੇ ਕਿ ਇਹਨਾਂ ਬਜ਼ੁਰਗਾਂ ਕੀ ਬਚਾ ਲੈਣਾ ਹੈ, ਇਹਨਾਂ ਦੀ ਖਾਹਿਸ਼ ਪੂਰੀ ਕਰ ਦਿਓ। 100 ਸਾਲ ਉਮਰ ਹੋ ਗਈ, 73-74 ਸਾਲ ਉੱਥੇ ਪਿੰਡ ਤੋਂ ਆਏ ਨੂੰ ਹੋ ਗਏ, ਅਜੇ ਦਿਲ ਦੇ ਵਿੱਚ ਉਹ ਤਾਂਗ, ਉਹ ਮਿੱਟੀ ਦੀ ਮੁਹੱਬਤ, ਆਪਣੇ ਵੱਡਿਆਂ ਦੀਆਂ ਕਬਰਾਂ ਦੇ ਨਾਲ ਜਿਹੜੀ ਸਾਂਝ ਹੈ ਉਹ ਨਹੀਂ ਮੁੱਕੀ ਔਰ ਇਹ ਮੁੱਕ ਵੀ ਨਹੀਂ ਸਕਦੀ। ਇਹ ਅਗਲਾ 50 ਸਾਲ ਵੀ ਜੇ ਇਵੇਂ ਲੱਗ ਗਿਆ ਨਾ ਤੇ ਇਹ ਤਾਂਗ ਨਹੀਂ ਮਿਟਣੀ। ਤੇ ਕੋਈ ਥੋੜੀ ਜਿਹੀ ਮਿਹਰਬਾਨੀ ਕਰੋ ਇਹਨਾਂ ਰਿਆਸਤਾਂ ਨੂੰ ਦੋਵੇਂ, ਇਹ ਮੁਲਕ ਕਾਇਮ ਰਵਣ ਜੀ, ਪਾਕਿਸਤਾਨ ਵੀ ਇਵੇਂ ਰਵੇ, ਤਰੱਕੀ ਕਰੇ, ਇੰਡੀਆ ਵੀ ਇਵੇਂ ਤਰੱਕੀ ਕਰੇ, ਪਰ ਆਪਸ ਦੇ ਵਿੱਚ ਥੋੜ੍ਹੀਆਂ ਜਿਹੀਆਂ ਨਫ਼ਰਤਾਂ ਘਟਾ ਦਿਓ। ਨਫ਼ਰਤਾਂ ਇਸ ਹੱਦ ਤੱਕ ਚਲੋ ਲਾਜ਼ਮੀ ਘਟਾ ਦਿਓ ਕਿ ਜੇ ਬਜ਼ੁਰਗਾਂ ਨੂੰ ਜਿਹੜੇ ਉੱਥੋਂ ਦੇ ਇੱਥੇ ਆਏ, ਇੱਥੋਂ ਦੇ ਉੱਦੇ ਗਏ, ਉਹਨਾਂ ਨੂੰ ਕੋਈ ਇਜਾਜ਼ਤ ਦੇ ਦਿਓ। ਤੇ ਹੋਰ ਇਨਸਾਨੀ ਹੱਕਾਂ ਤੇ ਕੰਮ ਕਰਦੇ ਜਿਹੜੇ ਲੋਕ ਹਨ ਉਹ ਵੀ ਇਸ ਬਾਰੇ ਆਵਾਜ਼ ਚੁੱਕਣ ਕਿ ਪੰਜਾਬ ਦੇ ਨਾਲ ਕੀ ਹੋਇਆ। ਦੁਨੀਆ ਦੀ ਹਿਸਟਰੀ 'ਚ ਐਡਾ ਜ਼ੁਲਮ ਕਿਸੇ ਨਾਲ ਨਹੀਂ ਹੁੰਦਾ ਕਿ ਇੰਜ ਵੰਡ ਕੇ ਤੇ ਇੰਜ ਸਾਰਾ ਕੁਝ ਕਰਕੇ ਤੇ ਬਾਅਦ ਦੇ ਵਿੱਚ ਦੇਸ਼ ਨੇ ਕਾਲਾ ਦੇ ਦਿੱਤਾ ਕਿ ਜਾ ਤੂੰ ਹੁਣ ਇਸ ਦੇਸ਼ ਕਦੀ ਨਹੀਂ ਆਉਣਾ। ਹੁਣ ਇਜਾਜ਼ਤ ਦੇ ਦਿਓ, ਕੋਈ ਆਪਣੇ ਦੇਸ਼ ਜਾਂਦਾ ਰਹੇ, ਉੱਥੇ ਜਾ ਕੇ ਉਹਦੀ ਦਿਲੀ ਤਮੰਨਾ ਪੂਰੀ ਹੋ ਜਾਵੇ। ਇਹਦੇ 'ਚ ਕਿਸੇ ਦਾ ਨੁਕਸਾਨ ਕੀ? ਬਾਬਾ ਜੀ ਉੱਥੇ ਕਿੰਨੇ ਕਬਰਾਂ ਹੈਗੀਆਂ ਤੁਹਾਡੇ? ਸਾਡੀਆਂ ਹਾਂਜੀ ਕਬਰਾਂ ਤੈਨੂੰ ਮੈਂ ਦੱਸਾਂ, ਮੇਰੇ ਪਿਓ ਦੀ, ਮੇਰੀ ਮਾਂ ਦੀ, ਹਾਂਜੀ ਆਗੀ ਸਮਝਿਆ, ਮੇਰੇ ਦਾਦੇ ਦੀ, ਆਗੀ ਸਮਝ, ਸਾਰਿਆਂ ਦੀਆਂ ਵੱਡਿਆਂ ਦੀਆਂ ਅਗਲਿਆਂ ਦੀਆਂ ਕਬਰਾਂ ਉੱਥੇ ਹੀ। ਤੇ ਬਾਕੀ ਪਿਓ ਤੇ ਭਰਾ ਅਸੀਂ ਸਾਰੇ ਕਹੇ ਮੇਥੇ ਆ ਗਏ। ਮਾਂ ਸਾਡੀ ਦੀ ਕਬਰ ਉੱਥੇ, ਮਾਂ ਦੀ ਕਬਰ ਉੱਥੇ, ਹਾਂ ਇੱਕ ਮਾਂ ਉਹਨੂੰ ਦੀ ਤੜਪਦੇ ਰਹੇ ਸਾਰੀ ਜ਼ਿੰਦਗੀ, ਹਾਂ, ਮਾਂ ਬਸ। ਦੀ ਕਬਰ ਤੇ ਜਾਵਾਂ। ਹਾਂ ਬਸ ਇੱਕ ਸਾਡੀ ਮਾਂ ਦੀ ਕਬਰ ਉੱਥੇ। ਤੇ ਹੁਣ ਲੱਭ ਲੈ ਸੋ ਜੋ ਹਾਂ ਕਬਰਸਤਾਨ। ਕਬਰਸਤਾਨ ਉਹ ਵਹੀਂ ਕਬਰਸਤਾਨ ਖੜਾ ਹੈ, ਨਹੀਂ ਢਾਇਆ ਤਾਂ ਲੱਭ ਲਾ ਇਨਸ਼ਾਅੱਲਾ ਤਾਲਾ। ਚਲੋ ਜੀ ਬਾਬਾ ਜੀ ਰੱਬ ਤੁਹਾਡੀ ਖਾਹਿਸ਼ ਪੂਰੀ ਕਰੇ। ਹਾਂ ਤੇ ਅੱਜ ਤੱਕ ਅਸੀਂ ਕਰ ਸਕਦੇ ਅਸੀਂ ਵੀ ਤੁਹਾਨੂੰ ਤੁਹਾਡੇ ਪਿੰਡ ਨੂੰ ਵਿਖਾ ਦਈਏ, ਤੁਹਾਡੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਤੁਹਾਡੀ ਕਰਾ ਦਈਏ। ਹਾਂ ਬਿਲਕੁਲ। ਤੇ ਅਗਲੀ ਵਾਰੀ ਮੁਲਾਕਾਤ ਹੁੰਦੀ ਹੈ ਤੇ ਸਾਰੀਆਂ ਗੱਲਾਂ ਇਹ ਮੁੜ ਅਗਰ ਇਹ ਦੁਬਾਰਾ ਤੋਂ ਇਹ ਸਿਲਸਿਲਾ ਇੱਕ ਜਿਹੜਾ ਹੈ ਸਿਲਸਿਲਾ ਅਸੀਂ ਤੋੜਨ ਨਹੀਂ ਦੇਵਾਂਗੇ। ਤੇ ਬਾਬਾ ਜੀ ਦੇ ਨਾਲ ਉਹਨਾਂ ਦੇ ਪਿੰਡ ਜੀ ਜੀ ਵੀ ਚਮਾਰ ਸਾਡੇ ਪਿੰਡ ਦੇ ਵਿੱਚ ਬੈਠੇ ਨੇ, ਕੋਈ ਚਮਾਰਾਂ ਦਾ ਬੰਦਾ ਬੈਠਾ ਹੋਵੇ ਨਾ ਉਹਦੇ ਨਾਲ ਗੱਲ ਹੋਵੇ, ਉਹ ਮੈਂ ਇਹਨਾਂ ਅਰਵਿੰਦ ਹੋਰਾਂ ਨਾਲ ਰਾਬਤਾ ਕਰ ਲੈਣਾ, ਚਮਾਰਾਂ ਦਾ ਕੋਈ ਬੰਦਾ ਲੱਭ ਲਵੀਏ ਤੇ ਇੱਕ ਦਲੀਪ ਸਿੰਘ ਹੋਰਾਂ ਦਾ ਲੱਭ ਲਵੀਏ। ਹਾਂ ਬਸ ਇਹ ਦੋ ਦਾ ਇੱਕ ਬੰਦਾ ਚਮਾਰਾਂ ਦਾ ਤੇ ਆ ਜਾਵੇ, ਉਹ ਦੱਸੇਗਾ ਸਾਰਾ ਕੁਛ। ਇੱਕ ਇਹਨੇ ਦਲੀਪ ਸਿੰਘ ਦਾ ਕੋਈ ਬਾਲ ਹੋਵੇ। ਦਲੀਪ ਸਿੰਘ ਤਾਂ ਗੁਜ਼ਰ ਗਏ, ਉਹ ਤਾਂ ਵੱਡੇ ਸਨ, ਉਹਦੇ ਪੁੱਤਰ 3 ਹੈਗੇ ਸਨ, ਉਹਨਾਂ ਚ ਹੋਣਗੇ, ਉਹ ਜੀਂਦੇ ਵੀ ਹੋਣਗੇ, ਕਿਉਂ ਮੇਰੇ ਆ ਨਹੀਂ ਸਨ। ਆਗੀ ਸਮਝ, ਮੈਥੋਂ ਵੀ ਅਜੇ ਬਲਕਿ ਉਹ 3 ਛੋਟੇ ਸਨ। ਦਲੀਪ ਸਿੰਘ ਦੇ ਪੁੱਤਰ ਇੱਕ ਚੰਦ ਸਿਓ, ਇੱਕ ਹਰਦਾਲ ਸਿਓ, ਇੱਕ ਹਰਨੇਕ। ਹਰਨੇਕ ਸਿਓ ਸਾਡੇ ਸਨ, ਉਹ 3 ਪੁੱਤਰ ਸਨ ਹੁੰਦੇ। ਉਹ ਹਰੀ ਕਾਇਮ ਹੋਣਗੇ ਅਮੇ ਦੇ। ਹਾਂ ਉਹਨਾਂ ਨਾਲ ਗੱਲ ਹੋ ਜਾਏ ਤਾਂ ਸਾਰਾ ਕੁਝ ਲੱਭ ਲੈਣੇ। ਹਾਂ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਰਹਿਣ ਦਾ। ਤੇ ਇਹ ਸਿਲਸਿਲਾ ਅੱਗੇ ਚੱਲੇਗਾ। ਕਿੱਥੇ ਤੱਕ ਅਸੀਂ ਇੱਕ ਦੂਸਰੇ ਨੂੰ ਹੈਲਪ ਆਊਟ ਕਰ ਸਕਦੇ ਹਾਂ, ਦਿਖਾ ਪਾਉਂਦੇ ਹਾਂ ਇੱਕ ਦੂਸਰੇ ਦੇ ਘਰ, ਉਹਨਾਂ ਵਿਛੜੇ ਲੋਕਾਂ ਨਾਲ ਰਾਬਤਾ ਕਰਾ ਪਾਉਂਦੇ ਹਾਂ। ਇਸ ਲਈ ਵੇਖਦੇ ਰਹਿਣਾ ਪੰਜਾਬੀ ਪ੍ਰਚਾਰ।